मैं भी नहीं रहता हूँ ਚਾਹ ਬਣਾ ਕੇ ਖਲਾ ਦਿਓ। ਸਾਡੇ ਇੰਡੀਆ 'ਚ ਬਾਲੀਆਂ ਸਿਆਣੀਆਂ ਵੈਸਾਂ ਨੇ, ਬਹੁਤ ਸਿਆਣੀਆਂ ਨੇ ਤਰੀਫ ਕਰ। ਬੂਆ ਤੇ ਤੇਰੀ ਵੀ ਕੋਈ ਮਾਸੀ ਭੂਆ ਦੀਆਂ ਕੁੜੀਆਂ ਹੀ ਹੋਣਗੀਆਂ। ਸਾਡਾ ਪ੍ਰਧਾਨ ਮੰਤਰੀ ਬਹੁਤ ਚੰਗੇ ਕੰਮ ਵਾਹ ਬਈ ਵਾਹ, ਆਉਂਦਾ ਆਉਂਦਾ ਬਾਈ ਆਉਂਦਾ ਚੋਣਾ। ਭੁੱਲ ਗਏ ਹੁਣ, ਭੁੱਲ ਗਏ ਪਾਕਿਸਤਾਨ ਚ ਆ ਕੇ ਸਭ ਕੁਝ ਯਾਦ ਆ ਜਾਂਦਾ। ਉਹ ਪੰਜ ਵੜੀ ਵਾਲਾ ਭਾਵੇਂ ਮਾੜਾ ਬੱਲੀਏ, ਨੀ ਜਾਣਦਾ ਆ ਸ਼ਹਿਰ ਤੇਰਾ ਸਾਰਾ ਬੱਲੀਏ। ਨੀ ਦੇਖ ਬਿੱਲੋ ਸਾਰਾ ਕੁਝ ਨਵਾਂ ਲਿਖਿਆ, ਨੀ ਲਿਖਿਆ ਨੀ ਵਿੱਚ ਤੇਰਾ ਲਾਰਾ ਬੱਲੀਏ। ਹੋਇਆ ਕਿ ਜੇ ਮਾੜਾ ਟਾਈਮ ਜੱਟ ਉੱਤੇ ਸੀ, ਨੀ ਜੱਟ ਦਾ ਭਰੋਸਾ ਬਸ ਰੱਬ ਉੱਤੇ ਸੀ। ਨੀ ਦੇਖ ਬਿੱਲੋ ਸਾਰਾ ਕੁਝ ਜੱਟ ਭੁੱਲਿਆ, ਨੀ ਭੁੱਲੀਆਂ ਨੀ ਤੇਰੀਆਂ ਉਹ ਰੈਡ ਬੁੱਲੀਆਂ। ਦਿਲ ਟੁੱਟਾ ਯਾਰ ਦਾ ਤੇ ਅੱਖਾਂ ਖੁੱਲੀਆਂ, ਨੀ ਸੱਚ ਦੱਸਾਂ ਹਲੇ ਨੀ ਉਹ ਯਾਦਾਂ ਭੁੱਲੀਆਂ। ਤੇਰੀ ਯਾਦ ਵਿੱਚ ਥੋੜਾ ਰੋ ਲਈਦਾ, ਨੀ ਲਾ ਕੇ ਪੈਗ ਬਿੱਲੋ ਫਿਰ ਖੋ ਲਈਦਾ। ਬਹੁਤ ਵਧੀਆ, ਬਹੁਤ ਅੱਛਾ ਗਾਣਾ ਗਾਇਆ ਕੰਮ ਫੋਟੋ ਹੋ ਗਿਆ। ਕੀ ਕਹਿੰਦੇ ਮੇਰੇ ਵੀਰੋ ਰਸ਼ ਪੈ ਗਏ ਨੇ ਰਸ਼। ਅਸੀਂ ਤਾਂ ਛੋਟੇ ਛੋਟੇ ਹੁੰਦੇ ਨਾ, ਸਾਨੂੰ ਦੋ ਘੜੀਆਂ ਫਿਲਮਾਂ ਦੇ ਵਿੱਚ ਐਮ ਦੀ ਚਾਰ ਆਓ ਮੇਰਾ ਕੀ ਅੱਗੋਂ ਹਿਸਾਬ ਲਾ ਲਓ ਬੰਦੇ ਗਿਣੀ ਜਾਓ ਫਿਰ। ਮੈਂ ਤਾਂ ਕਹਿ ਰਿਹਾ 32ਵਾਂ ਸਾਲ ਹੈ ਮੈਨੂੰ। अस्सलाम वालेकुम जी, सत श्री अकाल। ਅੱਜ ਹੈ ਸਾਡਾ ਗੁਰਚੇਤ ਭਾਈ ਨਾਲ ਤੀਜਾ ਦਿਨ ਤੇ ਤੀਜਾ ਹੀ ਸਾਡਾ ਵਲੌਗਾਂ ਦੀ ਆਪਾਂ ਧੁੱਕ ਕੱਢੀ ਹੈ। ਵਲੌਗ ਤੇ ਵਲੌਗ ਪਾਈ ਜਾਣੇ ਤੇ ਭਾਈ ਸਾਹਿਬ ਨੂੰ ਲੈ ਕੇ ਚੱਲੇ ਅੱਜ ਕਿੱਥੇ ਜੀ? 5 ਵੜ ਤੁਹਾਡੇ ਪਿੰਡ 6 ਚੱਕ 5 ਵੜ। 6 ਚੱਕ 5 ਵੜ ਇਹਨਾਂ ਨੂੰ ਮੱਝਾਂ ਵਾਲੇ ਵਾੜੇ 'ਚ ਬਹਿਣਾ ਕਿ ਦੂਜੇ? ਰੇਲੀ ਦੇਖੋ, ਗੋਹਾ ਨਹੀਂ ਅਸੀਂ ਚੱਕਣਾ ਹੈਗਾ। ਦੇਖੋ ਗੋਹਾ ਉਧਰ ਕੰਮ ਹੋ ਗਿਆ, ਖੇਤ ਗੰਨਿਆਂ ਦਾ ਹੋ ਗਿਆ ਤੇ ਹੋਰ ਵੀ ਹੋ ਗਿਆ। ਜਿਹੜਾ ਕੰਮ ਸੀਗੇ ਉਹ ਵੀ ਕਰੇ ਨੇ ਤੇ ਜਿੰਨੇ ਮਾਰੇ ਹੋਰ ਕਾਫੀ ਕੰਮ ਸੀ ਜਿਹੜੇ ਤੁਸੀਂ ਕਰਵਾਏ ਨੇ। ਪਰ ਹੁਣ ਗੋਹਾ ਨਾ ਚਕਾਇਓ, ਗੋਹਾ ਨਹੀਂ ਚੱਕਣਾ, ਗੋਹਾ ਨਹੀਂ ਚੱਕਣਾ ਹੈਗਾ। ਅਸੀਂ ਨੇ ਦੇਖੋ, ਅਸੀਂ ਜਿੰਨਾ ਕੁ ਅਸੀਂ ਤੁਹਾਡਾ ਖਾਦਾ ਉਹਨਾਂ ਕੁ ਤਾਂ ਕੰਮ ਕਰਤਾ, ਠੀਕ ਹੈ ਨਾ। ਉਹਨਾਂ ਅਸੀਂ ਕੰਮ ਕਰ ਚੁੱਕੇ ਆ ਤੇ ਹੁਣ ਸਾਨੂੰ ਬਸ ਵੀ ਆਏ ਆ। ਕੀ ਕਰਨਾ ਫਿਰ ਪਿੰਡ ਜਾ ਕੇ? ਜੇ ਕੰਮ ਨਹੀਂ ਕਰਨਾ ਤਾਂ ਕੀ ਪਿੰਡ ਕਰਨਾ? ਜਾ ਕੇ ਚਲੋ ਕੋਈ ਗੋਡੀ ਕਰ ਲੈਣੇ ਭਾਈ, ਟਰੈਕਟਰ ਟੂਟਰ ਚਲਾ ਲਾਂਗੇ ਹੈ। ਪਰ ਗੋਹਾ ਨਾ ਚਕਾਇਓ, ਗੋਹਾ ਤਾਂ ਨਾ ਚੱਕ ਕੇ ਥੱਕੇ ਪਿਆ। ਆ ਜਾਓ ਫਿਰ ਪਿੰਡ ਆਪਾਂ ਜਾਂਦੇ ਪਏ, ਸ਼ੁਗਰ ਮੇਲਾ ਲਾਉਂਦੇ ਆ। ਹਾਂ, ਤੀਜਾ ਸਾਡਾ ਵਲੌਗ ਆ, ਸੋ ਗੱਲਾਂ ਬਾਤਾਂ ਮਾਰਦੇ ਆਪਾਂ, ਚੱਲਦੇ ਆ ਪਿੰਡ। ਵਾਈਟ ਰੈੱਡ ਜਿਹੇ ਕਲਰ ਦਾ ਨਾ ਕਾਰਡ ਹੋਊਗਾ ਆਪਣਾ 18 ਦਾ ਜਿਹੜਾ ਐਕਸ਼ਨ ਬੈਂਕ ਹਾਂ ਜਿਹੜੀ ਦੋਨੇ ਪਾਸੇ ਫੋਟੋ ਖਿੱਚ ਕੇ ਭੇਜ ਚਾਚਾ ਕੀ ਹਾਲ ਹੈ? ਸਿਹਤਾਂ ਠੀਕ ਨੇ? ਆ ਜਾਓ ਹਾਏ 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 ਹਾਏ। ਉਹ ਵਧੀਆ ਰੱਖਦੀ ਹੈ। ਚੱਲ ਬਈ ਖੇਡ ਮੁੜਿਆ। आज के ब्लॉग में जियांट लोग का स्वागत करते हैं। ਚਾਚੇ ਨੂੰ ਕਿਵੇਂ ਪਛਾਣਦਾ? ਕਿਵੇਂ ਗਾਣਾ ਚਾਚਾ ਉਹਨੇ ਵੀ ਹੋ ਗਿਆ। ਚਾਚਾ ਕਿੱਥੇ? ਇਹ ਸਭ ਕਾ ਲੈ ਕੇ ਬੈਜਾ ਉਹਨੇ ਆ ਜਾ ਫਿਰ ਆਂਦੇ ਵੇਲੇ ਦਾ ਚੱਕਰ ਮਾਰਨਾ। ਨਾ ਜੀ, ਬਸ ਜੀ ਬਸ। चलिए फिर यादगार जगह थे। ਯਾਦ केड़ी भला? ਗੋਹੇ ਵਾਲੇ। गोहे वाली। ਹਾਂ ਭਾਈ, ਜਿਹੜਾ ਮਰਜ਼ੀ ਕੰਮ ਕਰਵਾ ਲੈ, ਨੱਸ ਨੂੰ ਕਿਹਾ ਦੇ ਜਿੰਨੇ ਵੀ ਕਰਾ ਦੇ। ਹੁਣ ਅਸੀਂ ਮੈਂ ਕਿਹਾ ਗੋਹਾ ਨਹੀਂ ਚੱਕਣਾ। ਹਾਂ, ਨਹੀਂ ਜਿੰਨਾ ਕੁ ਖਾਦਾ ਉਹਦਾ ਕੰਮ ਕੀਤਾ ਹੈ। ਹਾਂ ਨਹੀਂ ਜੀ ਗੱਲ। ਇਹ ਮੇਰਾ ਖਿਆਲ ਹੈ ਕਿ ਤੁਸੀਂ ਇਸੇ ਕਰਕੇ ਹੁਣ ਜਰਾ ਨਾ ਇhtiyat ਵਰਤਦੇ ਬਹੁਤਾ ਕਰਨਾ। ਹਾਂਜੀ, ਵੀ ਕੰਮ ਕਰਨਾ ਪਊਗਾ। ਕੰਮ ਇਹਨਾਂ ਨੇ ਪੂਰਾ ਪੂਰੀ ਕੱਢ ਸਕਦੇ ਆ ਥੋੜਾ ਜਿਹਾ। ਹੁਣ ਕਦੇ ਨੱਟ ਜਾ ਹੁੰਦਾ ਇੱਕ ਨਾ ਨਾਲ ਉਹ ਆਪਾਂ ਹਾਂਜੀ ਕਾਹ ਸ਼ੁਰੂ ਕਰਾਇਆ। ਵਧੀਆ ਕਰਾਉਣੇ ਦੀ ਆਵਾਜ਼ नाले साडे आया गया। ਅਸੀਂ ਅਜੇ ਆਏ ਹੋਏ ਹਾਂ, ਗਏ ਨਹੀਂ ਹੈਗੇ। ਆਹ ਨਿਕਲਿਆ ਇਹ ਕਿਆ ਸੁਣਾਉਣ ਲੱਗੇ ਕੀ ਹਾਲ ਹੈ?
ਇਹ ਫੈਜ਼ਲ ਨਹੀਂ ਤਾਂ ਮੈਨੂੰ ਦਾਦੀ ਨੂੰ ਭਰਾਵਾ ਇੱਧਰ ਮਾਰ ਮੈਂ ਵੀ ਨਹੀਂ ਰਹਿੰਦਾ ਹੁਣ ਚਾਹ ਬਣਾ ਕੇ ਖਲਾ ਦਿਓ ਇਹਨੂੰ ਨਾਲ ਫੜੋ ਚੱਲ ਦਾਦੀ ਕੋਲ ਚਲ ਆ ਜਾ ਦਾਦੀ ਕੋਲ ਇਹ ਆਉਂਦੇ ਮੈਂ ਰੋਜ਼ ਲੈ ਕੇ ਆਉਂਦਾ ਅੱਛਾ ਮੈਂ ਨਹੀਂ ਹੁੰਦਾ ਕਿ ਜਦੋਂ ਉਹਨਾਂ ਨੂੰ ਮੈਂ ਲੈ ਕੇ ਆਉਂਦਾ ਸਾਰਿਆਂ ਨੂੰ ਦਾਦੀ ਕੋਲ ਇਹਨਾਂ ਨੂੰ ਛੱਡ ਦਿਆ ਕਰੋ ਜਿਹੜੀ ਆਹ ਮਾਹੌਲ ਹੈ ਨਾ ਬਹੁਤ ਜ਼ਬਰਦਸਤ ਮਾਹੌਲ ਮੇਰੀ ਕੋਸ਼ਿਸ਼ ਹੁੰਦੀ ਹੈ ਮੈਂ ਜਿੰਨਾ ਕੁ ਟਾਈਮ ਹੋਵੇ ਮੈਂ ਸਵੇਰੇ ਇੱਕ ਵਾਰੀ ਲਾਜ਼ਮੀ ਇਹਨੂੰ ਬਹੁਤ ਚੱਕਰ ਲਾਉਣਾ ਹੁੰਦਾ ਜਦੋਂ ਟਾਈਮ ਹੋਵੇ ਹਾਂਜੀ ਅੰਦਰ ਬਾਹਰ ਰਹੀਏ ਫਿਰ ਤੇ ਔਖਾ ਹੋ ਜਾਂਦਾ ਬਿਲਕੁਲ ਬਿਲਕੁਲ ਮੈਂ ਖੁਸ਼ ਵੀ ਬੜੇ ਰਹਿੰਦੇ ਇੱਥੇ ਆ ਕੇ ਲੈ ਭਾਜੀ ਪਿੰਡ ਦਾ ਪਿੰਡ ਹੀ ਹੁੰਦਾ ਸ਼ੀਨਾ ਸਾਹਿਬ ਕੀ ਹਾਲ ਹੈ ਹਾਂ ਤਾਰਾਂ ਕੱਢ ਦਾਂਗੇ ਅਸੀਂ ਜੀ ਤਾਰਾਂ ਕੱਢ ਦਾਂਗੇ ਕੰਮ ਤਾਰਾਂ ਕੱਢ ਦੂਗਾ ਗੋਹਾ ਨਾ ਹਵੇਲੀ ਚਕਾਇਓ ਵੜੇ ਆਂ ਤੇ ਪਹਿਲੇ ਹੀ ਕਹਿਣ ਲੱਗ ਗਏ ਆਹ ਧਾਰਾਂ ਵਾਲਾ ਕੰਮ ਹੁਣ ਹੈ ਚਲੋ ਹੋ ਸਿੱਧਾ ਉਧਰ ਨੂੰ ਫਿਰ ਧਾਰਾਂ ਤੇ ਹੋ ਸਿੱਧਾ ਹਾਂ ਉਹ ਅਜੇ ਉਹ ਕਰ ਰਹੇ ਨੇ ਆ ਜਾਣ ਦੇ ਦੁੱਧ ਅੱਛਾ ਦੁੱਧ ਆ ਜਾਂਦੇ ਦੁੱਧ ਕਿੱਥੋਂ ਆਉਣਾ ਕੀ ਲੱਗਦਾ ਪਰਸਾਂ ਕਹਿੰਦੇ ਪਰਸਾਂ ਹਾਂਜੀ ਹੈਲੋ ਜਾਤੇ ਜੀ ਤੂੰ ਹੀ ਪੈਣੀ ਹੈ ਹੁਣ ਖਾਦਾ ਹੋਇਆ ਚਲਾ ਜਾ ਰੋਟੀ ਚੁੱਕਣ ਦਾ ਕੰਮ ਕਰ ਦਈਏ ਤੂੰ ਚਾਟ ਤੂੰ ਉਹਨੂੰ ਗੱਲੀ ਲਾ ਮੈਂ ਇਸ ਨੂੰ ਤੂੰ ਗੱਲੀ ਲਾ ਮੈਂ ਉਹਨੂੰ ਚੰਗੀ ਤਰ੍ਹਾਂ ਚੋਣਾ ਉਹ ਨਾ ਨਹੀਂ ਮੈਨੂੰ ਨਾਲ ਹੀ ਖੜੋ ਤੁਸੀਂ ਭਾਜੀ ਇੱਥੇ ਹੀ ਰਹੋ ਅਸੀਂ ਆਪੇ ਚੋਣਾ ਅਸੀਂ ਆਪੇ ਮੈਂ ਅਸੀਂ ਜਲਦੀ ਲਾ ਲਾਂਗੇ ਹੈਗਾ ਗੱਲੀ ਲਾ ਮੈਂ ਇਸ ਨੂੰ ਉਹਨੂੰ ਆਪਣੇ ਕਹਾਣੀਆਂ ਸੁਣਾ ਇੰਡੀਆ ਦੀਆਂ ਵੀ ਸਾਡੇ ਬੜੀਆਂ ਵਧੀਆ ਮੱਝਾਂ ਨੇ ਉਹਨੂੰ ਕਹਾਣੀਆਂ ਚਲਾ ਲੈਣੇ ਮੈਂ ਚਾਹੁੰਦੇ ਨਹੀਂ ਕਿਤੇ ਇੰਡੀਆ ਦੇ ਇਹ ਉਰਦੂ ਸਮਝਦੀ ਹੋਵੇ ਆਪਣੀ ਪੰਜਾਬੀ ਸਮਝੇ ਨਾ ਨਹੀਂ ਡੰਗਰ ਤਾਂ ਸਮਝਦੇ ਨਹੀਂ ਬੰਦੇ ਨਹੀਂ ਆ ਆਹੋ ਠੀਕ ਹੈ ਸ਼ਰੀਫ ਹੈ ਨਾ ਧੋਖਾ ਲੈਂਦੇ ਚਲ ਆਈ ਪੜਦੀ ਸਿੱਧੀ ਪਈ ਰਹਿਣ ਦੋ ਭਾਵੇਂ ਜੀ ਵੀ ਥਣ ਸੰਭੋ ਇੱਧਰ ਨੂੰ ਵੇਖਣਾ ਵਾਲਾ ਜੀ ਇੱਧਰ ਵੇਖੋ ਜ਼ਰਾ ਈ ਗੱਲੀ ਲਾ ਕੇ ਰੱਖ ਮੈਂ ਇਸ ਨੂੰ ਅੱਜ ਦੁੱਧ ਜ਼ਿਆਦਾ ਦੇ ਦੀ ਮੇਰੀ ਸਾਡੇ ਇੰਡੀਆ 'ਚ ਬਾਲੀਆਂ ਸਿਆਣੀਆਂ ਵੈਸਾਂ ਨੇ ਬਹੁਤ ਸਿਆਣੀਆਂ ਨੇ ਤਾਰੀਫ ਕਰ ਬੂਆ ਤੇ ਤੇਰੀ ਵੀ ਕੋਈ ਮਾਸੀ ਭੂਆ ਦੀਆਂ ਕੁੜੀਆਂ ਹੀ ਹੋਣਗੀਆਂ ਦੇ ਸਾਡਾ ਪ੍ਰਧਾਨ ਮੰਤਰੀ ਬਹੁਤ ਚੰਗਾ ਕੰਮ ਵਾਹ ਬਈ ਵਾਹ ਆਉਂਦਾ ਆਉਂਦਾ ਬਾਈ ਆਉਂਦਾ ਚੋਣਾ ਦੇ ਦੋ ਭੁੱਲ ਗਏ ਹੁਣ ਕਿਤੇ ਸਾਡੀ ਭੁੱਲ ਗਏ ਪਾਕਿਸਤਾਨ ਚ ਆ ਕੇ ਸਭ ਕੁਝ ਯਾਦ ਆ ਜਾਂਦਾ ਹੈ ਨਾ ਉਹ ਗੱਲ ਜੀ ਨਹੀਂ ਹੈਗੀ ਈ ਆਜੋ ਭਾਜੀ ਕਿੰਨੇ ਦਿਨ ਹੋ ਗਏ ਜੀ ਹੁਣ ਜਿਹੜੇ ਧਾਰਾਂ ਕਢਾਈਆਂ ਅੱਜ ਤੇ ਜਿੰਨਾ ਖਾਦਾ ਤੇ ਕੰਮ ਕਰਤਾ ਅੱਜ ਜਿੰਨਾ ਖਾਦਾ ਤੇ ਕੰਮ ਕਰਤਾ ਚਾਚਾ ਜੀ ਇਹ ਫੋਟੋ ਬਣਾ ਹੁਣ ਸਾਡੀ ਫੋਟੋ ਬਣਾ ਚੱਲ ਖਲੋਇਆ ਤੂੰ ਹੀ ਆ ਰਿਹਾ ਵਿੱਚ ਆਜੋ ਆਜੋ ਚਲੋ ਜੀ ਆ ਮੁੰਡਾ ਜੀ ਫਰਿਆਦ ਫਰਿਆਦ ਮੁੰਡਾ ਬਹੁਤ ਸੋਹਣਾ ਗਾਉਂਦਾ ਮੈਂ ਦੱਸਦਾ ਤੈਨੂੰ ਕਿਵੇਂ ਪਤਾ ਮੇਰੀ ਜੀ ਮੈਂ ਗਾਣਾ ਸੁਣਿਆ ਜੀ ਮੈਂ ਸੁਣਿਆ ਤਾਂ ਗਾਣਾ ਸ਼ਮੀ ਨਾਲ ਆਇਆ ਸੀਗਾ ਹਾਂ ਸਮਝ ਆ ਗਿਆ ਫਰਿਆਦ ਲੈ ਵੀ ਸੁਣਾ ਦਿਓ ਹੀ ਗਾਣਾ ਪਿੰਡ ਦਾ ਮੁੰਡਾ ਪਿੰਡ ਦਾ ਮੁੰਡਾ ਚੱਕ 5 ਦਾ ਚੱਕ 6 ਦਾ 5 ਵੜ ਚੱਕ 6 ਉਹ ਸਾਲਾਂ ਦੀ ਤੂੰ ਯਾਰੀ ਅੱਜ ਤੋੜੇਗੀ ਨੀ ਵੈਰ ਨੇ ਪਿਆਰ ਮੇਰਾ ਨਦੀ ਵਿੱਚ ਰੋੜੇਗੀ ਨੀ ਵੈਰ ਨੇ ਤਾਰੇ ਮੇਰੇ ਗਵਾ ਸੀਗੇ ਉਹ ਵੀ ਮੁੱਕਰੇ ਦਿਲ ਕਿਵੇਂ ਮੈਂ ਸਮੇਟਾਂ ਬੜੇ ਹੋਏ ਇਹ ਟੁਕੜੇ ਉਹ ਸਮਝ ਨਹੀਂ ਆਉਂਦੀ ਕਿੱਥੇ ਜਾਵਾਂ ਗੋਰੀਏ ਨੀ ਜਿੱਥੇ ਵੀ ਮੈਂ ਜਾਵਾਂ ਤੈਨੂੰ ਪਾਵਾਂ ਗੋਰੀਏ
ਹੱਥ ਛੱਡਣਾ ਨਹੀਂ ਪੱਕੇ ਵਾਦੇ ਕਰਦੀ ਹੁੰਦੀ ਸੀ ਸੋਚ ਸੋਚ ਅੱਖਾਂ ਹੁਣ ਰਹਿਣ ਗਿੱਲੀਆਂ ਦਿਲ ਟੁੱਟਾ ਯਾਰ ਦਾ ਤੇ ਅੱਖਾਂ ਖੁੱਲੀਆਂ ਨੀ ਸੱਚ ਦੱਸਾਂ ਹਲੇ ਨੀ ਉਹ ਯਾਦਾਂ ਭੁੱਲੀਆਂ ਤੇਰੀ ਯਾਦ ਵਿੱਚ ਥੋੜਾ ਰੋ ਲਈਦਾ ਨੀ ਲਾ ਕੇ ਪੈਗ ਬਿੱਲੋ ਫਿਰ ਸੋ ਲਈਦਾ ਉਹ ਦਿਲ ਟੁੱਟਾ ਯਾਰ ਦਾ ਤੇ ਅੱਖਾਂ ਖੁੱਲੀਆਂ ਨੀ ਸੱਚ ਦੱਸਾਂ ਹਲੇ ਨੀ ਉਹ ਯਾਦਾਂ ਭੁੱਲੀਆਂ ਤੇਰੀ ਯਾਦ ਵਿੱਚ ਥੋੜਾ ਰੋ ਲਈਦਾ ਨੀ ਲਾ ਕੇ ਪੈਗ ਬਿੱਲੋ ਫਿਰ ਸੋ ਲਈਦਾ ਉਹ ਪੰਜ ਵੜੀ ਵਾਲਾ ਭਾਵੇਂ ਮਾੜਾ ਬੱਲੀਏ ਨੀ ਜਾਣਦਾ ਆ ਸ਼ਹਿਰ ਤੇਰਾ ਸਾਰਾ ਬੱਲੀਏ ਨੀ ਦੇਖ ਬਿੱਲੋ ਸਾਰਾ ਕੁਝ ਨਵਾਂ ਲਿਖਿਆ ਨੀ ਲਿਖਿਆ ਨੀ ਵਿੱਚ ਤੇਰਾ ਲਾਰਾ ਬੱਲੀਏ ਹੋਇਆ ਕਿ ਜੇ ਮਾੜਾ ਟਾਈਮ ਜੱਟ ਉੱਤੇ ਸੀ ਨੀ ਜੱਟ ਦਾ ਭਰੋਸਾ ਬਸ ਰੱਬ ਉੱਤੇ ਸੀ ਨੀ ਦੇਖ ਬਿੱਲੋ ਸਾਰਾ ਕੁਝ ਜੱਟ ਭੁੱਲਿਆ ਨੀ ਭੁੱਲੀਆਂ ਨੀ ਤੇਰੀਆਂ ਉਹ ਰੈਡ ਬੁੱਲੀਆਂ ਦਿਲ ਟੁੱਟਾ ਯਾਰ ਦਾ ਤੇ ਅੱਖਾਂ ਖੁੱਲੀਆਂ ਨੀ ਸੱਚ ਦੱਸਾਂ ਹਲੇ ਨੀ ਉਹ ਯਾਦਾਂ ਭੁੱਲੀਆਂ ਤੇਰੀ ਯਾਦ ਵਿੱਚ ਥੋੜਾ ਰੋ ਲਈਦਾ ਨੀ ਲਾ ਕੇ ਪੈਗ ਬਿੱਲੋ ਫਿਰ ਸੋ ਲਈਦਾ ਬਹੁਤ ਵਧੀਆ ਬਹੁਤ ਅੱਛਾ ਗਾਣਾ ਗਾਈ ਨਹੀਂ ਬਹੁਤ ਸੋਹਣਾ ਆਵਾਜ਼ ਹੈ ਅੱਛੀ ਬਾਤ ਮੇਰੀ ਵੀ ਕਦੇ ਇਹੀ ਜੀ ਆਵਾਜ਼ ਹੁੰਦੀ ਸੀ ਜਦੋਂ ਮੈਂ ਗਾਉਂਦਾ ਹੁੰਦਾ ਸੀ ਫਿਰ ਆਪਣੇ ਛੱਡਤਾ ਮੈਂ ਕਿਹਾ ਗਾਉਣਾ ਆਪਣੇ ਵੱਸ ਦੀ ਗੱਲ ਨਹੀਂ ਕੀ ਹੈ ਜੀ ਹੋਰ ਨੂੰ ਵੀ ਤਾਂ ਚਾਂਸ ਮਿਲਣਾ ਚਾਹੀਦਾ ਸਾਡੇ ਕੋਲ ਚਲਾ ਹੈਗਾ ਲੋਕਾਂ ਨੂੰ ਹਸਾਉਣ ਵਾਲਾ ਇਹ ਵਧੀਆ ਕੰਮ ਹੈ ਹੱਸਦੇ ਨੇ ਲੋਕ ਖੁਸ਼ੀ ਆਪਾਂ ਨੂੰ ਹੁੰਦੀ ਹੈ ਗਾਉਣਾ ਕੰਮ ਮੁਸ਼ਕਲ ਹੈ ਇਸ ਕਰਕੇ ਆਪਾਂ ਨੇ ਗਾਉਣਾ ਛੱਡਿਆ ਉਹ ਸ਼ਮੀ ਦਾ ਮਿਰਜ਼ਾ ਵੀ ਗਾ ਲੈਂਦਾ ਹਾਂਜੀ ਮਿਰਜ਼ਾ ਇਹਦਾ ਤੁਸੀਂ ਸੁਣਿਆ ਤੇ ਪਰ ਮਿਰਜ਼ਾ ਉਹਨਾਂ ਮਰਨ ਲੱਗਿਆ ਨਹੀਂ ਕਹਿੰਦੇ ਔਖਾ ਹੋਇਆ ਸੀ ਜਿੰਨਾ ਗਾਉਣ ਵਾਲੀ ਔਖਾ ਹੋਣਾ ਪੈਂਦਾ ਨਾ ਅਸੀਂ ਜਾ ਕੇ ਆਇਆ ਭਾਜੀ ਦੀ ਕਬਰ ਤੇ ਅੱਛਾ ਮਿਰਜ਼ੇ ਭਾਜੀ ਦੀ ਕਬਰ ਤੇ ਉਹਨੇ ਦੱਸਿਆ ਸੀ ਸਾਨੂੰ ਵੀ ਸ਼ੰਮੀ ਮੈਨੂੰ ਬਹੁਤ ਤੰਗ ਕਰਦਾ ਬਾਕੀ ਉਹ ਉੱਥੇ ਜਾ ਕੇ ਬੜਾ ਗਾਇਆ ਸੀ ਮੈਂ ਮੈਂ ਕਿਹਾ ਜੇ ਮੈਂ ਉੱਥੇ ਗਿਆ ਮੈਂ ਜੇ ਮਿਰਜ਼ਾ ਵਿੱਚੋਂ ਨਿਕਲ ਆਇਆ ਕਹੂਗਾ ਸਾਲਾ ਤੂੰ ਤਾਂ ਨਹੀਂ ਗਾਉਂਦਾ ਮੈਨੂੰ ਗਾ ਕੇ ਆਜੋ ਪੁੱਤਰ ਆਜੋ ਮਾਰਗਾ ਆ ਜਾ ਵੈਸੇ ਵੀ ਫੋਟੋ ਕਰ ਸਕਦੀ ਕੁੜੀ ਆਜੋ ਬੇਟੇ ਫੋਟੋ ਕਰ ਇੱਧਰ ਆਜੋ ਬੇਟੇ ਆਜੋ ਚਲੋ ਓਕੇ ਹਾਂ ਇੱਕ ਹੋਰ ਚਲੋ ਹੱਸ ਕੇ ਚੱਲ, ਆ ਜਾਓ ਜਿੱਦਾਂ ਦਾ ਰੱਬੀ ਆਪਾਂ ਇਕੱਠੇ ਹੋ ਗਏ ਮੈਂ ਜੇ ਪੜਦਾ ਰਿਹਾ ਸਾਲਿਆਂ ਦੇ ਨਾਲ ਰੱਬੀ ਇਕੱਠੇ ਹੋ ਗਏ ਸਾਰੇ ਆਜੋ ਜੀ ਆਜੋ ਆ ਸ਼ਮੀ ਤੇਰੀ ਹੁਣ ਬਣਦਾ ਚਾਹ ਤੇਰਾ ਪੀਣੀ ਨਹੀਂ ਹੁਣ ਮੈਂ ਚਾਹ ਪੀਣੀ ਹੀ ਨਹੀਂ ਹੈਗੀ ਮੈਂ ਤਾਂ ਹੀ ਤਾਂ ਫੜਾ ਰਿਹਾ ਚਾਹ ਪੀ ਲੋ ਨਾ ਜਿਹੜੀ ਚੀਜ਼ ਪੀਣ ਵਾਲੀ ਉਹ ਪੀਵਾਂਗੇ ਹੁਣ ਤੇ ਬਣਦੀ ਹੈ ਨਾ ਤੁਹਾਡੇ ਕਰਕੇ ਧਾਰ ਗਈ ਸੀ ਬਸ ਦੇ ਹਾਂ ਤੁਹਾਡੇ ਕਰਕੇ ਬਾਜੀ ਨੂੰ ਤੰਗ ਕੀਤਾ ਹੋਰ ਚਾਹ ਨਹੀਂ ਪੀਤੀ ਚਲੀ ਆ ਜਾਓ ਦਾਵਤ ਤੇ ਵੀ ਜਾਣਾ ਇੱਕ ਦਾਵਤ ਹੈ ਦਾਵਤ ਹੋਰ ਵੀ ਹੈ ਆ ਬੱਕਰੇ ਦੀ ਹੋਵੇ ਬੱਕਰੀ ਬੱਕਰਾ ਹੀ ਹੈ ਰਾਤ ਵਾਲਾ ਕੰਮ ਨਾ ਹੋ ਜੇ ਰਾਤ ਮੈਂ ਐਡਾ ਹੱਡ ਚੱਕ ਲਿਆ ਬਾਅਦ ਵਿੱਚ ਦੱਸਿਆ ਮੈਨੂੰ ਕਹਿੰਦੇ ਇਹ ਤਾਂ ਕੱਟਾ ਹੈ ਫੇਰ ਆਪਾਂ ਨੇ ਖਾਧਾ ਨਹੀਂ ਫੇਰ ਤਾਂ ਲੱਗੀ ਯਾਦ ਆ ਗਿਆ ਨਹੀਂ ਪਹਿਲਾਂ ਖਾ ਲਿਆ ਜਿਹੜਾ ਖਾਣਾ ਸੀ ਪਹਿਲਾਂ ਖਾਦਾ ਹੈ ਉਦੋਂ ਬਾਅਦ ਮੇਰੀ ਗੱਲ ਸੁਣੋ ਜਦੋਂ ਉਹ ਮੈਂ ਹੱਡ ਜਾ ਚੱਕਣ ਲੱਗਿਆ ਉਹ ਕਹਿੰਦੇ ਮਹਾ ਡੱਬੀ ਐਡਾ ਵੱਡਾ ਹੱਡ ਮੈਂ ਸੋਚੀ ਪੈ ਗਿਆ ਮੈਂ ਐਡਾ ਹੱਡ ਕਾਹਦਾ ਕਿਵੇਂ ਹੋ ਸਕਦਾ ਬੱਕਰਾ ਕਹਿੰਦੇ ਬੱਕਰਾ ਉਹਦੇ ਜਿੱਡਾ ਦੀ ਸੀ ਬੱਕਰਾ ਹੀ ਹੋਇਆ ਮੱਧਦੇ ਸੀ ਉਹ ਕੱਟੇ ਜਿੱਡਾ ਬੱਕਰਾ ਸੀ ਚਲੋ ਜੀ ਚਲਿਏ ਦਾਵਤ ਤੇ ਜੀ ਜੀ ਚਲੋ ਲਓ ਜੀ ਹਵੇਲੀ ਤੋਂ ਬਾਅਦ ਹੁਣ ਸਿੱਧੇ ਅਸੀਂ ਆ ਗਏ ਆ ਘੰਟਾ ਘਰ ਭਾਨਾ ਨੇ ਕੰਮ ਪੈ ਗਿਆ ਸੀ ਤੇ ਸੈਂਟਰ ਵਾਲੇ ਸ਼ਾਟ ਅਸੀਂ ਬਣਾਵਾਂਗੇ ਘੰਟਾ ਘਰ ਤੋਂ ਥੋੜੀ ਸ਼ਾਪਿੰਗ ਕਰਾਂਗੇ ਫਿਰ ਚੱਲਾਂਗੇ ਭਾਨਾਸਰ ਨੂੰ ਨਾਲ ਲੈ ਕੇ ਦਾਵਤ ਖਾਣ ਪਹੁੰਚ ਗਿਆ ਅਬੂ ਸੁਲਤਾਨ ਤੇ ਵਿਕਾਸ ਭਾਈ ਖਲੋਤੇ ਨੇ ਖਰੀਦੋ ਫਰੋਖਤ ਹੋ ਰਹੀ ਹੈ ਸੁਲਤਾਨ ਤੇ ਭਾਈ ਲੈ ਲੈ ਮੇਰੇ ਅੱਛਾ
ਉਹ ਮੇਰੇ ਅੱਜ ਸੌਰੀ ਮੈਂ ਭੁੱਲ ਗਿਆ ਸੀ। अस्सलाम वालेकुम जी, ਕੀ ਹਾਲ ਚਾਲ? ਠੀਕ ਰਾਜੇ ਠਾਕ ਰਹਿ ਗਏ ਆ। ਹੋ? ਵਧੀਆ ਜੀ। ਤੇ ਆ ਚਾਚਾ ਆਪਣਾ ਯਾਰ ਆ। ਕੀ ਹਾਲ ਹੈ? ਠੀਕ ਹੋ? ਚਾਚਾ ਹੱਥ ਲਾ ਦੇ ਜਰਾ। ਠੀਕ ਹੈ। ਹੱਥ ਲਾ ਦੇ। अस्सलाम वालेकुम भाई, ਚਾਚੇ ਕੀ ਕੋ ਹਾਲ? ਜਾਂਦੀਆਂ ਜੇ ਰੰਗ ਬਰੰਗੀਆਂ ਹੋਰ ਠੀਕ ਹੋ? ਚਾਦਰਾਂ ਸੁਣ ਲਓ ਖੈਰੀਅਤ ਸਾਰੇ। ਰਾਣਾ ਸਾਹਿਬ ਕਹਿੰਦੇ ਮੇਰੇ ਵੱਲੋਂ ਨੇ ਲਾਚੇ ਕੀ ਕਰਨਾ? ਹਾਂਜੀ ਹਾਂਜੀ ਨਹੀਂ ਜੀ ਹਾਂਜੀ 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 ਇਧਰ ਕਿੰਨੇ ਵਾਸਤੇ ਇੱਕ ਹੋਰ ਕਹਿੰਦੇ ਸੀ? ਸਰੋਏ ਵਾਸਤੇ ਅੰਜਮ ਵਾਸਤੇ ਤੇ ਮੈਂ ਮਤਰੇ ਆ। ਆਏ ਇੱਕ ਹੋਰ ਐਡ ਕਰੋ। ਦੇਤਾ ਜੀ ਰਾਣਾ ਸਾਹਿਬ ਇੱਕ ਹੋਰ ਐਡ ਕਰੋ। ਇੱਕ ਹੋਰ ਜੀ ਆਪਣੀ ਮਰਜ਼ੀ ਨਾਲ ਪਸੰਦ ਕਰ ਲਾ ਹਾਂ ਪਸੰਦ ਤੂੰ ਆਪ ਕਰਨਾ ਹੈ ਆ ਲਾਲ ਹੀ ਆਹੀ ਆਹੀ ਚਲੋ ਜੀ ਬਾਰ ਵੱਡਾ ਨਾ ਇਹਦਾ ਬਾਰ ਵੱਡਾ ਨਾ ਹੈ ਬੇਲੀ ਤੇਰਾ ਚੇਂਜ ਕਰਾ ਲੀਆਂ ਆ ਕੇ ਹਾਂ ਇਹ ਤੇ ਮੈਂ ਆ ਜਾਣਾ ਹੀ ਤੈਨੂੰ ਪਤਾ ਹੀ ਹੈ। ਵਾਜੀ ਯਾਰ ਹਾਂਜੀ ਕਿੰਨੇ ਵਾਸਤੇ? ਢਿੱਲੂ ਸਾਹਿਬ ਵਾਸਤੇ ਹਾਂ ਤੇ ਇਹਨਾਂ ਨੂੰ ਦੱਸ ਦਿਓ ਵੱਡੇ ਬਾਰ ਵਾਲਾ ਦੇਣਾ ਕੱਦ ਵੱਡਾ ਬੰਦੇ ਇਹ ਨਾ ਵੀ ਛੋਟਾ ਹੋ ਜੇ ਜਾ ਕੇ ਉਹ ਲਾਣ ਦੇ ਉਹ ਕਹਿਣ ਇਹ ਕੀ ਦੇਣਾ ਹੋਰ ਦੇ ਦਿੰਦੇ ਉਹਨਾਂ ਨੂੰ ਡਬਲ ਦੇ ਰਸ਼ ਪੈ ਗਿਆ ਬਾਲਾ ਹੀ ਰਸ਼ ਪੈ ਗਿਆ ਇੱਥੇ ਫੋਟੋਆਂ ਵਾਲੇ ਥਾਂ ਬਾਈ ਹੋਰਾਂ ਨੂੰ ਟੱਕਰ ਪੈ ਨੇ ਤਾਂ ਫੋਟੋਆਂ ਹੋ ਰਹੀਆਂ ਨੇ ਮੇਰੇ ਕੰਮ ਫੋਟੋ ਹੋ ਗਿਆ। ਕੀ ਕਹਿੰਦੇ ਮੇਰੇ ਵੀਰੋ ਰਸ਼ ਪੈ ਗਏ ਨੇ ਰਸ਼ ਪੁੱਜਿਆ। ਚਲੋ ਫਿਰ ਚਲਿਏ ਭਾਨਾ ਸੇ ਟਿਕਣ ਡਿਆ ਚਲਿਏ ਚਲੋ ਸਾਡੇ ਰਾਣਾ ਸਾਹਿਬ ਵੀ ਆ ਗਏ ਜੀ, ਪਿੱਛੇ ਰਹਿ ਗਏ ਸਮੀ ਆ ਗਿਆ, ਰਾਣਾ ਸਾਹਿਬ ਵੀ ਪਹੁੰਚ ਗਏ। ਰਾਣਾ ਸਾਹਿਬ ਵੈਲਕਮ ਤੁਹਾਨੂੰ ਜੀ। ਅਬੂ ਸੁਲਤਾਨ ਫੁੱਲ ਤੁਹਾਡੇ ਆਉਂਦਿਆਂ ਨੂੰ ਦਿੱਤੇ ਗਏ ਆ। ਅਸਲਾਮ ਵਾਲੇਕੁਮ ਜੀ। ਰਾਣਾ ਸਾਹਿਬ ਕੀ ਹਾਲ ਚਾਲ ਤੁਹਾਡਾ? ਠੀਕ ਹੋ? ਸਿਹਤ ਠੀਕ ਹੈ ਤੁਹਾਡੀ? ਵਧੀਆ ਜੀ। ਕੰਮ ਨਹੀਂ ਕੀਤਾ ਤਾਂ ਤੁਸੀਂ? ਮੈਂ ਕੰਮ ਨਹੀਂ ਹੋਇਆ ਤੁਹਾਡੇ ਕੋਲ? ਅੱਛਾ ਕਿੱਥੇ ਕਹਿਣਾ ਬਣਦਾ ਹੈ ਨਾ ਮੈਂ ਕੋਸ ਬੰਦੇ ਨੂੰ ਕਹਿ ਰਿਹਾ ਹੈ ਰਬਾਉਣੀ ਤੋਂ ਇਹ ਅੱਲਾਹ ਮੈਨੂੰ ਮਾਫੀ ਦੇ ਮੇਰੇ ਹੱਥੋਂ ਕਰਾ ਰਹੇ ਹੋਏ ਹੋਏ ਅਸਤਗਫਾਰ ਕਹਿੰਦਾ ਕੋਈ ਗਲਤ ਕੰਮ ਹੋ ਜਾਏ ਨਾ ਫਿਰ ਕਹਿੰਦਾ ਗਲਤ ਕੰਮ ਹੀ ਹੋਇਆ ਕਿੰਨੀ ਦਾਵਤ ਹੋ ਗਈ? ਦਾਵਤ ਚੜੀ ਪਈ ਹੈ ਅੱਜ ਦੀ ਤੀਸਰੀ ਹੈ। ਅੱਜ ਦੀ ਤੀਸਰੀ ਹੈ ਹੋ ਗਈ। ਬਹੁਤ ਜੀ ਉੱਥੇ ਲਾਹੌਰ ਤਾਂ ਅਸੀਂ ਖਿੱਚ ਗਏ ਸੀਗੇ ਜੀ ਬਹੁਤ ਖਾ ਕੇ ਅਸੀਂ ਉਹਨਾਂ ਨੂੰ ਕਿਹਾ ਵੀ ਤਾਂ ਆਪ ਖਾਵਾਂਗੇ ਹਲਕਾ ਜਿਹਾ। ਫਿਰ ਅਸੀਂ ਬ੍ਰੈਡ ਤੇ ਆਮਲੇਟ ਤੇ ਆ ਗਏ ਤੇ ਸਵੇਰੇ ਉੱਥੇ ਵੀ ਜੀ ਉੱਥੇ ਪਹਿਲਾਂ 10 ਵਜੇ ਫਿਰ 2 ਵਜੇ ਫਿਰ 4 ਵਜੇ ਫਿਰ 9 ਵਜੇ। ਨਹੀਂ ਇਹਨਾਂ ਦੀ ਮੁਹੱਬਤ ਆ ਮਾਸ਼ਾਅੱਲਾ। ਜਦੋਂ ਨਾ ਕੋਈ ਮਹਿਮਾਨ ਆਉਂਦਾ ਉਦੋਂ ਖੰਡ ਦੀ ਚਾਹ ਬਣਦੀ ਹੁੰਦੀ, ਪੱਕੇ ਮਿੱਠੇ ਦੀ ਕਹਿੰਦੇ ਹੁੰਦੇ, ਨਹੀਂ ਗੁੜ ਦੀ ਹੁੰਦੀ ਸੀ। ਨਹੀਂ ਜਦੋਂ ਵੀ ਮਹਿਮਾਨ ਆਉਣਾ ਉਦੋਂ ਕਣਕ ਦੀ ਰੋਟੀ ਲੈਂਦੀ ਹੁੰਦੀ ਨਹੀਂ ਆਮ ਛੋਲਿਆਂ ਦੀ ਜ਼ਿਆਦਾ ਚੱਲਦੀ ਕਿਉਂਕਿ ਛੋਲੇ ਬਹੁਤ ਜ਼ਿਆਦਾ ਹੁੰਦੇ ਸੀ। ਨਹੀਂ ਆਮ ਸਾਡੇ ਛੋਲੇ ਚੱਲਦੇ ਹੁੰਦੇ ਸੀ। ਕਣਕ ਦੀ ਰੋਟੀ ਉਦੋਂ ਲਾਉਂਦੇ ਤੇ ਜਦੋਂ ਮਹਿਮਾਨ ਆ ਗਏ। ਕਣਕ ਦੀ ਰੋਟੀ ਹੁਣ ਅੱਜ ਕੱਲ੍ਹ ਸਾਰੀ ਕਣਕ ਖਾਂਦੇ ਨੇ। ਸਾਰੀ ਕਣਕ ਕਿੱਥੇ ਰਹਿ ਗਈਆਂ ਲੰਮੀਆਂ ਉਮਰਾਂ? 54 ਸਾਲ ਉਮਰ ਹੈ। ਲੰਮੀ ਉਮਰ ਰਹਿ ਕਿੱਥੇ ਗਈ ਹੈ? 54 ਸਾਲ ਹੈ। ਝੂਠ ਹੈ ਭਾਈ। ਹੋਰ ਕੀ ਕਰ ਝੂਠ ਹੈ। ਤਾਂ ਮੈਂ ਡੈਪਰ ਲੈ ਕੇ ਜਾਣਾ ਬੱਚਿਆਂ ਦੇ। ਅੱਛਾ ਇਹ ਤੁਹਾਡਾ ਵਿਆਹ ਲੇਟ ਹੋਇਆ ਹੋਣਾ ਵਾ? ਹਾਂ ਵਿਆਹ ਲੇਟ ਹੋਇਆ ਜੀ। ਨਹੀਂ ਵਿਆਹ ਤਾਂ ਮੇਰਾ 17ਵੇਂ ਸਾਲ ਸੀ। ਮੰਨ ਗਏ ਜੀ। ਅੱਗੋਂ ਇਹਦੇ ਪੋਤਰੇ ਦਾ ਵੀ ਹੋਣ ਵਾਲਾ। ਅੱਛਾ ਬਾਜੀ ਧੱਕਾ ਆ ਘਟਾ ਬਾਜੀ ਘਟਾਓ। ਮੈਨੂੰ ਪਤਾ ਜਿਵੇਂ ਰਾਤ ਲੱਖ ਪਰਿੰਦੇ ਤੇ ਅੜ ਗਿਆ ਸੀ ਨਾ ਉਹ ਬੰਦਾ। ਮੈਂ 16ਵਾਂ ਸਾਲ ਲੱਗਾ ਜੀ ਦੂਜੀ ਵਾਰੀ। ਅੱਛਾ ਚਲੋ ਠੀਕ। ਚਲੋ ਜੀ ਲਾਓ ਗੈਸ ਕਿੰਨੀ ਉਮਰ ਹੋਊਗੀ ਭਾਈ ਸਾਹਿਬ ਦੀ? ਨਹੀਂ ਤੁਸੀਂ ਦੱਸੀ ਹੈ 54 ਸਾਲ ਤੇ ਹੋ ਸਕਦਾ। ਆ ਵੀ ਧੱਕਾ 53 ਕਰ ਲਓ। 32 ਸਾਲ। ਨਹੀਂ ਬਾਜੀ ਸਹੀ ਦੱਸ। ਸਾਡੇ 52 ਨਹੀਂ ਮੈਂ ਤਾਂ ਜੁਗਤਾਂ ਦੇ ਸ਼ਹਿਰ 'ਚ ਬੈਠਾ ਹਾਂ। ਪਰ ਮੈਂ ਤੁਹਾਨੂੰ ਨਹੀਂ ਸਹੀ ਦੱਸਦਾ। 16 ਸਾਲ ਦੂਜੀ ਵਾਰੀ ਲੱਗਿਆ। ਦੂਜੀ ਨਹੀਂ ਲੱਗਦੀ? 32 ਸਾਲ ਦੀ ਉਮਰ ਹੈ ਜੀ। ਸਾਡੀ ਉਮਰ ਨਾ 50 ਦੇ ਰਾਉਂਡ ਅਬਾਊਟ ਹੀ ਆ। ਨਹੀਂ ਜੀ 40 ਹੈ। ਮੈਂ ਸਹੀ ਦੱਸਦਾ 40 ਹੈ। ਆ ਤੁਸੀਂ ਇੱਕ ਝਟਕੇ ਦੇ ਵਿੱਚ 8 ਸਾਲ ਵਧਾ ਦਿੱਤੇ ਆ। ਇੱਕ ਝਟਕਾ ਹੋਰ ਲੱਗਾ ਤੇ ਪੂਰੀ ਕਰ ਦੇਣੀ ਇਹਨਾਂ ਨੇ। ਲੱਗਾ ਤੇ ਆਪਣੀ ਬਹਿਸ ਮੁੱਕ ਜਾਣੀ। ਤਤਾ ਸੂਪ ਗਿਆ ਹੁਣ
ਸੂਪ ਖਾ ਲਓ ਪਹਿਲਾਂ ਪੀ ਦਾ ਖਾਵੀ ਦਾ ਪੀਂਦੇ ਜੀ ਹਾਂ ਸੂਪ ਪੀ ਲਓ ਪਹਿਲਾਂ ਸਾਡੇ ਪੀਂਦੇ ਆ ਇਹ ਸਟਾਰਟਰ ਆ ਯਾਰ ਪੁੱਤਰੋ ਸਿਟਿੰਗ ਅਗਲੀ ਨਾ ਨਾਰ ਦੀ ਜੀ ਫੋਨ ਕੀਤਾ ਵੀ ਆਉਣਾ ਬਲ ਦੁੱਖ ਸਵੇਰ ਦੀ ਗੱਲ ਹੋਣੀ ਮੈਂ ਕਿਹਾ ਸ਼ਾਮ ਨੂੰ ਹੀ ਆਉਣਾ ਪਤਾ ਨਹੀਂ ਕਦੋਂ ਆਉਣਾ ਮੈਨੂੰ ਇਹ ਵੀ ਤੁਸੀਂ ਇੱਥੇ ਹੀ ਜੇ ਫੈਸਲਾ ਵਾ ਅੱਛਾ ਸ਼ਾਮੀ ਆ ਜਾਓ ਮੈਨੂੰ ਨਹੀਂ ਪਤਾ ਵੀ ਇਹਨਾਂ ਲਾਹੌਰ ਆਉਣਾ ਨਹੀਂ ਮੈਂ ਲਾਹੌਰ ਮੈਂ ਨਾ ਹੁਣ ਲਾਹੌਰ ਸ਼ਿਫਟ ਹੋ ਗਿਆ ਅੱਛਾ ਹਾਂਜੀ ਉੱਥੇ ਨਾ ਵਾਪਸ ਤੇ ਤੁਹਾਨੂੰ ਸਫ਼ਰ ਬਾਅਦ ਇੰਨਾ ਫਿਰ ਬਾਅਦ ਚ ਸ਼ਾਮੀ ਨੇ ਦੱਸਿਆ ਵੀ ਮੈਂ ਲਾਹੌਰ ਨਿਕਲਣ ਲੈ ਮੈਂ ਕਿਹਾ ਬੰਦਾ ਲਾਹੌਰ ਜਾਣਾ ਤੇ ਹੈਗਾ ਅਸੀਂ ਤਾਂ ਛੋਟੇ ਛੋਟੇ ਹੁੰਦੇ ਨਾ ਸਾਨੂੰ ਦੋ ਰਾਜਧਾਨੀਆਂ ਫਿਲਮਾਂ ਦੇ ਵਿੱਚ ਐਮ ਚਾਰ ਆਓ ਮੇਰਾ ਕੀ ਹੋਣਾ ਅੱਗੋਂ ਹਿਸਾਬ ਨਾਲ ਹੋ ਬੰਦੇ ਗਿਣੀ ਜਾਓ ਫਿਰ ਮੈਂ ਤਾਂ ਕਹਿੰਦਾ ਨਾ 32ਵਾਂ ਸਾਲ ਹੈ ਤੇ ਅਸੀਂ ਸਾਨੂੰ 2000 ਤੇ 2000 ਬਲਕਿ 5 ਹਾਂ ਤਿੰਨ ਜਾਂ 5-6 ਚ ਮੈਂ ਐਸਐਸਸੀ ਕੀਤੀ ਸ਼ਾਦੀਆਂ ਦੇ ਉੱਤੇ ਲੱਗੀ ਹੁੰਦੀ ਸੀ ਫੈਮਿਲੀ 400 ਵੀ ਲਾ ਕੇ ਸਾਰੇ ਘਰ ਵਾਲਿਆਂ ਨੂੰ ਲੈ ਕੇ ਲੰਘ ਰੋਟੀ ਦਾਵਤ ਰੋਟੀ ਖੁੱਲ ਗਈ ਜੇ ਆ ਤੇ ਇਦਾਂ ਤੇ ਨਹੀਂ ਨਾ ਯਾਰ ਇੱਧਰ ਆਈ ਜਰਾ ਯਾਰ ਐ ਨਾ ਕਹਿਣਾ ਸਾਨੂੰ ਲੱਤਾਂ ਹੀ ਆ ਹਾਂ ਇਹ ਚੰਗੀ ਵੋਟੀ ਗਿਣੀ ਜਾਂਦੀ ਹਾਂਜੀ ਭਾਈ ਰੋਟੀ ਤੋਂ ਬਾਅਦ ਆਈਸਕ੍ਰੀਮ ਤੋਂ ਬਾਅਦ ਚਾਹ ਤੋਂ ਬਾਅਦ ਲੱਸੀ ਕੀ ਚੱਲਦਾ ਇੱਥੇ ਮਾਫੀ ਮੰਗ ਲਓ ਇਹਦੇ ਤੋਂ ਆ ਮੈਂ ਤਾਂ ਦੋਵੇਂ ਕਰ ਜੋ ਵੀ ਲਾਣਾ ਦੋ ਲਾਣਾ ਫੋਟੋ ਬਣਾਏ ਜਾ ਰਹੇ ਨੇ ਸਾਰਿਆਂ ਦੇ ਜਿੰਨੇ ਦੋਸਤ ਆਏ ਨੇ ਫੋਟੋ ਬਣਾਉਂਦੇ ਨੇ ਭਾਜੀ ਨਾ ਇੱਧਰ ਫੋਟੋ ਤੇ ਫੋਟੋ ਬਣਾਏ ਜਾ ਰਹੇ ਨੇ ਫੋਟੋ ਤੇ ਫੋਟੋ ਸਾਰੇ ਬੰਦੇ ਦੋਸਤ ਜਿਹੜੇ ਨੇ ਫੋਟੋ ਬਣਾਉਣ ਵਾਲੇ ਆ ਜੀ ਇਹਨਾਂ ਨੇ ਖਾਣਾ ਬਹੁਤ ਵਧੀਆ ਸਾਨੂੰ ਖਵਾਇਆ ਅਬੂ ਸੁਲਤਾਨ ਵਾਲਿਆਂ ਦਾ ਹੈਲੋ ਕਰ ਦਿਓ ਬਾਈ ਦੋਸਤੋ ਇਹ ਸਾਰੇ ਫੋਟੋ ਛੋਟੋ ਬਣ ਗਏ ਅਬੂ ਸੁਲਤਾਨ ਵਿੱਚ ਆਏ ਸੀ ਜੀ ਅਸੀਂ ਬਹੁਤ ਮਜ਼ੇਦਾਰ ਖਾਣਾ ਖਾਦਾ ਨਜ਼ਾਰਾ ਆ ਗਿਆ ਮੈਂ ਕਦੇ ਰਾਤ ਨੂੰ ਰੋਟੀ ਨਹੀਂ ਖਾਧੀ ਅੱਜ ਕਸਮ ਲੱਗੇ ਜੀ ਮੈਂ ਪੂਰਾ ਫੁੱਲ ਟੈਟ ਹੋਇਆ ਹੁਣ ਰਾਤ ਕੁੱਕਰ ਉੱਠਣਾ ਪੈ ਗਿਆ ਕੁੱਕਰ ਖਾਦਾ ਕੁੱਕੜ ਖਾਦਾ ਵੀ ਹੈ ਬੱਕਰਾ ਵੀ ਖਾਦਾ ਤੇ ਬਹੁਤ ਪਰੌਂਠੇ ਵੀ ਖਾਦੇ ਅੱਜ ਪਰੌਂਠੇ ਵੀ ਖਾਦੇ ਨੇ ਆਈਸਕ੍ਰੀਮ ਵੀ ਖਾਦੀ ਹੈ ਕਾਵਾ ਵੀ ਪੀਤਾ ਹੈ ਦੇਖੋ ਉੱਤੋਂ ਕਾਵਾ ਵੀ ਉੱਤੋਂ ਕਾਵਾ ਅਬੂ ਸੁਲਤਾਨ ਵਾਹ ਫੈਸਲਾਬਾਦ ਇਹ ਜੀ ਕਨਾਲ ਰੋਡ ਫੈਸਲਾਬਾਦ ਤੇ ਅਬੂ ਸੁਲਤਾਨ ਹੋਟਲ ਮੈਂ ਦੇਖੋ ਜੀ ਮਟਨ ਖਾਦਾ ਮੁਰਗਾ ਖਾਦਾ ਪਰੌਂਠਾ ਵੀ ਖਾਦਾ ਆਈਸਕ੍ਰੀਮ ਖਾਦੀ ਤੇ ਖਾਦਾ ਕਾਵਾ ਪੀਤਾ ਕਾਵਾ ਵਾਹ ਅਬੂ ਸੁਲਤਾਨ ਵਾਹ ਪੂਰਾ ਸਰਦਾਰਾਂ ਵਾਲਾ ਕੰਮ ਕੀਤਾ ਆਈਸਕ੍ਰੀਮ ਉੱਤੋਂ ਦੀ ਕਾਵਾ ਵਾਹ ਅਬੂ ਸੁਲਤਾਨ ਵਾਹ ਚਲੋ ਵੀ ਦੋਸਤੋ ਇਹ ਸੀ ਸਾਡਾ ਅੱਜ ਦਾ ਵਲੌਗ ਤੇ ਉਮੀਦ ਕਰਦੇ ਹਾਂ ਤੁਹਾਨੂੰ ਸਾਡਾ ਤੀਜੇ ਦਿਨ ਦਾ ਵਲੌਗ ਜਿਹੜਾ ਵਧੀਆ ਲੱਗਾ ਤੇ ਸ਼ੇਅਰ ਜ਼ਰੂਰ ਕਰ ਦਿਓ ਮਿਲਦੇ ਹਾਂ ਅਗਲੇ ਵਲੌਗ 'ਚ ਰੱਬ ਰੱਖਾ ਇਹ ਕੀ ਆ ਇਹ ਤੋਹਫੇ ਇਹਨਾਂ ਲਈ ਦੋ ਫਿਰ ਤੁਹਾਡੇ ਲਈ ਨਹੀਂ ਹੈਗੇ ਇਹਨਾਂ ਲਈ ਓਏ ਤੇਰੇ ਲਈ ਉਹ ਤੋਹਫਾ ਤੇਰੇ ਲਈ ਉਹ ਸਾਡੇ ਲਈ ਨਹੀਂਗਾ ਇੱਕ ਹੈ ਕਿਉਂ ਵੰਡ ਲੈਣਾ ਹੀ ਅਸੀਂ ਵੰਡ ਲਓ ਜੀ ਚਲੋ ਸ਼ੁਕਰੀਆ ਤੁਹਾਡਾ ਜੀ ਰੱਬ ਰੱਖਾ ਸਾਰੇ ਦੋਸਤਾਂ ਦਾ ਓਕੇ ਜੀ ਲਓ ਜਨਾਬ ਬਾਤ ਕੁਝ ਹੈ ਭਾਈ ਮਿਹਰਬਾਨੀ ਵਾਹ ਸ਼ੁਕਰੀਆ ਥੈਂਕ ਯੂ ਵੀਰੇ ਬਾਜਵਾ ਥੈਂਕ ਯੂ ਮਿਲਾਂਗੇ ਜਲਦੀ ਹਾਂ ਬਾਕੀ ਫੇਸਬੁੱਕ ਤੇ ਹੋ ਜਾਾਂਗੇ ਆਪਾਂ ਫੇਸੋ ਬੁੱਕੀ ਓਕੇ ਭਾਜੀ ਰੱਬ ਰੱਖਾ ਬਹੁਤ ਸ਼ੁਕਰੀਆ ਜਨਾਬ ਬਹੁਤ ਸ਼ੁਕਰੀਆ ਜੀ ਚੰਗਾ ਭਾਈ ਸਾਹਿਬ ਸ਼ੁਕਰੀਆ ਬਹੁਤ ਸ਼ੁਕਰੀਆ ਜਨਾਬ ਬਹੁਤ ਸ਼ੁਕਰੀਆ ਚੰਗਾ ਜੀ ਗਰੇਵਾਲ ਸਾਹਿਬ ਰੱਬ ਰੱਖ ਠੀਕ ਹੈ ਜੀ ਮਿਲਦੇ ਫੇਰ ਓਕੇ ਭਰਾ